और जिहड़ा अजकल दा जिहड़ा रौला चलदा पिया तुहानूं सारा पता है। तो मेरा पहला सवाल यही है कि मोदी सरकार ने जिहड़ी फिल्म आई है दिलजीत दोसांझ दी, ठीक है, जिन्हों 4 साल तक सिनेमे तक जान नहीं दिता, इनू रोक के रखिया, बंद रखिया, कैद रखिया, जो ये एक OTT प्लेटफॉर्म के उत्ते रिलीज़ हो गई तो फिर ऐसा किहड़ा मसला बन गया सी कि चंद घंटिया दे विच ही जिहड़ा ना वो इस फिल्म नू हटा दिता गया। देखा कि भी ये फिल्म बहुत ट्रेंड करती पई है। ਇਹਦੇ ਪਿੱਛੇ ਤੁਹਾਨੂੰ ਕੀ ਮਕਾਸਦ ਲੱਗਦੇ ਪਏ ਨੇ ਇਸ ਫਿਲਮ ਨੂੰ ਹਟਾਉਣ ਦੇ, ਔਰ ਜਿਹੜਾ ਇੰਡੀਅਨ ਸਟੇਟ ਹੈਗੀ ਹੈ ਇਹ ਸਿੱਖਾਂ ਦੀ ਨਸਲਕੁਸ਼ੀ ਦਾ ਜਿਹੜਾ ਜੁਰਮ ਹੈ ਇਹਦਾ ਇਤਰਾਫ ਕਿਉਂ ਨਹੀਂ ਕਰਦੀ ਹੈਗੀ, ਇਹਦੇ ਉੱਤੇ ਡਰਦੀ ਕਿਉਂ ਹੈ? ਦੇਖੋ ਜਿਹੜੀ ਹੈਗੀ ਹੈ ਦੋ ਅਲੱਗ-ਅਲੱਗ ਚੀਜ਼ਾਂ। ਜਿਹੜੀ ਇਹ ਸਤਲੁਜ ਹੈ, ਪਹਿਲਾਂ ਇਹਨਾਂ ਨੇ ਇਸ ਦਾ ਨਾਮ ਪੰਜਾਬ 1995 ਰੱਖਿਆ ਸੀ, ਤੇ ਇਹ ਹੈਗੀ ਹੈ ਜੀਵਨ ਦੇ ਉੱਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲਰਾ, ਜਿਹੜੇ ਕਿ ਇੱਕ ਹਿਊਮਨ ਰਾਈਟਸ ਐਕਟਿਵਿਸਟ ਸੀਗੇ, ਮਨੁੱਖੀ ਅਧਿਕਾਰਾਂ ਦੀ ਉੱਤੇ ਉਹਨਾਂ ਨੇ ਕੰਮ ਕੀਤਾ ਬਹੁਤ ਜ਼ਿਆਦਾ, ਔਰ ਕੰਮ ਵੀ ਉਹਨਾਂ ਨੇ ਤਰਨਤਾਰਨ ਪੁਲਿਸ ਡਿਸਟ੍ਰਿਕਟ ਜਿਹੜਾ ਬਣਾਇਆ ਉਸ ਵਿੱਚ ਕੀਤਾ ਸੀ। ਸੋ ਇਸ ਫਿਲਮ ਦੀ ਵਿੱਚ ਜਿਹੜਾ ਇੱਕ ਹਿੱਸਾ ਹੈ ਵਿਖਾਇਆ ਗਿਆ, ਜੋ ਜਿਨ੍ਹਾਂ ਨੇ ਵੇਖੀ ਹੈ ਉਹਨਾਂ ਨੇ ਦੱਸੀ ਹੈ, ਤੇ ਮਲਟੀਪਲ ਸੋਰਸਿਸ ਨੇ ਸੇਮ ਗੱਲ ਦੱਸੀ ਹੈ। ਸੋ ਕਿਉਂਕਿ ਮੈਂ ਨਾ ਕਦੀ ਇਹਨਾਂ ਦੀ ਹਿੰਦੀ ਫਿਲਮ ਵੇਖੀ ਹੈ ਤੇ ਨਾ ਮੈਂ ਉਸ ਪਾਸੇ ਕਦੀ ਜਾਂਦਾ, ਪਰ ਫਿਰ ਵੀ ਜੋ ਲੋਕਾਂ ਨੇ ਵੇਖ ਕੇ ਦੱਸਿਆ ਉਹ ਤੱਥ ਮੈਂ ਦੱਸ ਰਿਹਾ ਕਿ 1990 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਲੜਿਆ ਗਿਆ, ਤੇ ਸਿੱਖ ਪੰਥ ਨੂੰ 1984 ਤੋਂ ਤੁਹਾਨੂੰ ਪਤਾ ਮਜਬੂਰੀ ਹਥਿਆਰ ਚੁੱਕਣੇ ਪਏ ਟੂ ਡਿਫੈਂਡ देयर ਰਿਲੀਜਨ, ਟੂ ਡਿਫੈਂਡ देयर ਫੇਥ, ਟੂ ਡਿਫੈਂਡ देयर फैमिलीज, क्योंकि उस वक्त हिंदुस्तान की हुकूमत ने 84 सिख नस्लकुशी की। और मेन गल जिहड़ी है वो आउंदी है ऑपरेशन वुडरोज, जिहदे चों सारा मसला जिहड़ियां अनपछातियां सिखां दीयां लाशां बनातियां, जिहड़े सिख जिहड़े है वो पंजाब नूं शमशान घाट बनाता, वो सारा दौर है ऑपरेशन वुडरोज का, जिहड़ा कि जून 1984 तो लैके इन्हां ने ऑफिशियली तो सिर्फ 30 सितंबर किया, पर वो ਚੱਲਿਆ अगले 5 साल, ਜਿਹਦੇ ਵਿੱਚ 14 ਤੋਂ 40 ਸਾਲ ਦਾ ਜਿਹੜਾ ਸਿੱਖ ਹੈ ਉਹ ਉਹਨਾਂ ਨੇ ਫੜਿਆ। ਇੱਕ ਜਨਰੇਸ਼ਨ ਕਿ ਜਿਹੜੀ ਪੰਜਾਬ ਦੇ ਲਈ ਖਲੋ ਸਕਦੀ ਸੀ, ਲੜ ਲੱਗ ਸਕਦੀ ਸੀ, ਉਹਨੂੰ ਇਹਨਾਂ ਨੇ ਖੁੱਲ੍ਹੇਆਮ ਮਾਰ ਮੁਕਾਇਆ। ਸੋ ਭਾਈ ਜਸਵੰਤ ਸਿੰਘ ਖਾਲਰਾ ਨੇ ਉਹ ਤੱਥ ਕੱਢੇ ਸਿਰਫ ਇੱਕ ਪੁਲਿਸ ਡਿਸਟ੍ਰਿਕਟ ਦੇ। पुलिस डिस्ट्रिक्ट आप पूरा डिस्ट्रिक्ट नहीं मानते, सिर्फ वो छोटा जिहा डिस्ट्रिक्ट सी, 1 ਲੱਖ फौज सी उत्थे, क्योंकि मैं भी उत्थों दा जंपाल हाँ, ते मैं भी उन्हां समयां च उत्थे ही रहा जदों ये सारा कुछ चलदा पिया सी। नाट के जदों खालरा साहब करदे पे सी, पर जदों लाशां जिहड़ियां है वो अनपछाती अतवादी कह के इन्हां ने जगह जगह दे उत्ते उन्हां दा फूक दित्तियां, अंतिम संस्कार जिन्हों कहंदे वो कर दित्ता। सो उन्होंने 2000 ਜਾਂ 2100 ਜਿਹੜੀਆਂ ਸਿੱਖਾਂ ਦੀਆਂ ਅਣਪਛਾਤੀਆਂ ਬਾਡੀਜ਼ ਹੈ ਉਹਨਾਂ ਦਾ ਹਿਸਾਬ ਕਿਤਾਬ ਤਰਨਤਾਰਨ ਚੋਂ ਕੱਢਿਆ। ਇਹ ਜਨਵਰੀ ਫਰਵਰੀ 1995 ਦੀ ਗੱਲ ਹੈ। ਸੋ ਉਹ ਜਿਹੜਾ ਹਿੱਸਾ ਉਹ ਮੂਵੀ ਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਕਿਵੇਂ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਬਾਰੇ ਜਿਹੜੇ ਸਿੱਖ ਹੈ ਨੌਜਵਾਨ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹ ਸਾਹਮਣੇ ਲੈ ਕੇ ਆਂਦਾ। ਪਰ ਇੱਕ ਹਿੱਸਾ ਫਿਲਮ ਦਾ ਜਿਹੜਾ ਨੈਰੇਟਿਵ ਹੈ, ਜਿਹੜਾ ਇਹ ਤਾਂ ਗੁਰੂ ਦੀ ਬਖਸ਼ਿਸ਼ ਹੀ ਹੈ, ਬੈਨ ਹੋ ਗਈ ਹੈ ਤੇ ਵਾਪਸ ਗੱਲ ਹਿੰਦੁਸਤਾਨ ਦੀ ਸਰਕਾਰ ਤੇ ਪਹੁੰਚ ਗਈ ਹੈ। ਕਿਉਂਕਿ ਜਦੋਂ ਤੁਸੀਂ ਬੇਈਮਾਨੀ ਕਰਦੇ ਹੋ ਨਾ, ਚਾਹੇ ਕੋਈ ਹੋਵੇ, ਹੁਣ ਜਿਹੜਾ ਇਹ ਕਿਰਦਾਰ ਕਰਨ ਵਾਲਾ ਹੈ ਭਾਈ ਜਸਵੰਤ ਸਿੰਘ ਖਾਲਰਾ ਦਾ ਦਿਲਜੀਤ, ਉਹਦੇ ਵਾਸਤੇ ਆਪਾਂ ਬਾਹਰ ਚ ਆਉਂਦੇ ਆ, ਪਰ ਪਿਕਚਰ ਦੇ ਵਿੱਚ ਜੋ ਮੈਨੂੰ ਦੱਸਿਆ ਗਿਆ ਉਹ ਇਹ ਹੈ ਕਿ ਉਹਨਾਂ ਨੇ ਇਹ ਸਿੱਖ ਵਰਸਸ ਪੰਜਾਬ ਪੁਲਿਸ ਬਣਾਤਾ। ਹਾਂਜੀ, ਜਿਹੜੀ ਮੇਨ ਰੋਲਾ ਸਾਰਾ ਨੈਰੇਟਿਵ ਹੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਪੁਲਿਸ ਦੇ ਕੁਝ ਜਿਹੜੇ ਅਫਸਰ ਸੀ ਉਹਨਾਂ ਨੇ ਇਹ ਵਿਉਂਤਬੰਦ ਕੰਮ ਕੀਤਾ ਤੇ ਸਿੱਖ ਜਿਹੜੇ ਆ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਤੇ ਜਾਂ ਅਣਪਛਾਤੇ ਕਹਿ ਕੇ ਮਾਰੇ ਤੇ ਬਾਅਦ ਚੋਂ ਉਹਨਾਂ ਨੂੰ ਜਿਹੜਾ ਹੈ ਇਹ ਕ੍ਰਿਮੀਨਲ ਗਰਾਊਂਡਸ ਦੇ ਵਿੱਚ ਜਾ ਕੇ ਉਹਨਾਂ ਨੂੰ ਫੂਕ ਦਿੱਤਾ ਗਿਆ। ਅੱਛਾ ਪਾਲੂ ਸਾਹਿਬ, ਲੋਕੀ ਤਾਂ ਇਹ ਵੀ ਗੱਲ ਕਰਦੇ ਆ ਕਿ ਭਾਰਤ ਜਿਹੜਾ ਹੈ ਬੜਾ ਜਮਹੂਰੀ ਮੁਲਕ ਹੈ और बड़ा जमहूरी मुल्क बनता है, बल्कि यह सब तो बड़ा दावा ये खुद करता है, ठीक है, ये बड़ा कोई डेमोक्रेसी वाला मुल्क बनता है। लेकिन खालड़ा साहब की तरह सिख जिहड़े हीरोज़ हुंदे ने उन्हां दे उत्ते बनन वाली जिहड़ियां फिल्मां बनदियां ने तां सिख कम्यूनिटी जिहड़ी आवाज़ चुकदियां ने तां उस आवाज़ नूं दबाउणा ये किहड़ी जमहूरीयत है?
ਕਿ ਭਾਰਤ ਦੇ ਵਿੱਚ ਸਿੱਖਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈਗੀ? ਦੇਖੋ, ਗੱਲ ਕਿਸੇ ਨੇ ਤੁਹਾਨੂੰ ਅਸਲੀ ਨਹੀਂ ਦੱਸਣੀ। ਉਹਦਾ ਕਾਰਨ ਹੁੰਦਾ ਹੈ ਕਿ ਜਦੋਂ ਇੱਕ ਕੌਮ, ਚਾਹੇ ਸਿੱਖ ਕੌਮ ਹੈ, ਇਸ ਦੇ ਵਿੱਚ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਗੱਲ ਅਸਲ 'ਚ ਕੱਢ ਕੇ ਬਾਹਰ ਲੈ ਕੇ ਆਓਗੇ ਤੇ ਪੂਰੇ ਦਾ ਪੂਰਾ, ਉਹ ਚਾਹੇ ਪੰਥਕ ਹੋਣ ਚਾਹੇ ਦੂਸਰੇ ਹੋਣ, ਉਹ ਤੁਹਾਡੇ ਵੱਲ ਪੈ ਜਾਂਦੇ ਆ, ਤੁਹਾਡੇ ਪਿੱਛੇ ਪੈ ਜਾਂਦੇ ਵੀ ਆਹ ਤੁਸੀਂ ਗੱਲ ਕਿਉਂ ਕਰਦੇ ਪਏ ਹੋ। ਪਰ ਤੁਸੀਂ ਜ਼ਿਹਨ ਦੇ ਵਿੱਚ ਇਹ ਸਮਝਣ ਦੀ ਗੱਲ ਕਰਨੀ ਹੈ ਕਿ ਜਦੋਂ ਉਸ ਪਿਕਚਰ ਦੇ ਵਿੱਚ ਸਤਲੁਜ ਜਿਹੜੀ ਡਾਕੂਮੈਂਟਰੀ ਭਾਈ ਜਸਵੰਤ ਸਿੰਘ ਖਾਲੜਾ ਤੇ ਬਣਾਈ ਹੈ, ਤੇ ਉਹਦੇ ਵਿੱਚ ਜਦੋਂ ਤੁਸੀਂ ਹਿੰਦੁਸਤਾਨ ਦੀ ਹੁਕੂਮਤ ਨੂੰ ਉਸ ਨੈਰੇਟਿਵ ਨੂੰ ਕਲੀਨ ਚਿੱਟ ਦੇ ਰਹੇ ਹੋ, ਤੁਸੀਂ ਕਹਿ ਰਹੇ ਹੋ ਜੀ ਸੀਬੀਆਈ ਦਿੱਲੀ ਤੋਂ ਆਈ, ਉਹਨੇ ਫਿਰ ਇਨਵੈਸਟੀਗੇਟ ਕੀਤਾ, ਉਹਨਾਂ ਨੇ ਫਿਰ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਸੀਗੇ ਜਿਹੜੇ ਸ਼ਹੀਦ ਕੀਤੇ, ਜਿਨ੍ਹਾਂ ਨੇ ਪੁਲਿਸ ਵਾਲਿਆਂ ਨੇ ਕੀਤਾ, ਉਹਨਾਂ ਨੂੰ ਜੀ ਉਮਰ ਦੀ ਕੈਦ ਦੀ ਸਜ਼ਾ ਮਿਲ ਗਈ। ਤੇ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਨੇ 2000 ਤਰਨਤਾਰਨ ਚੋਂ, ਤੇ ਉਹਨਾਂ ਨੇ ਕਿਹਾ ਜੀ 10 ਇਹੋ ਜਿਹੇ ਪੁਲਿਸ ਡਿਸਟ੍ਰਿਕਟ ਹੈ ਤੇ 25000 ਸਿੱਖਾਂ ਦੀਆਂ ਲਵਾਰਸ ਲਾਸ਼ਾਂ ਹੈ, ਤੇ ਉਹ ਕਿੱਧਰ ਗਈਆਂ? ਉਹ ਹਿੰਦੁਸਤਾਨ ਦੀ ਸਰਕਾਰ ਨੇ ਆਪਣੇ ਇੱਕ ਆਰਗੇਨਾਈਜ਼ਡ ਤਰੀਕੇ ਨਾਲ, ਸਿਸਟਮੈਟਿਕ ਤਰੀਕੇ ਨਾਲ, ਨਰਸਿਮਹਾ ਰਾਓ ਦੀ ਸਰਕਾਰ ਸੀ, ਜਿਹੜਾ ਫਾਈਨੈਂਸ ਮਿਨਿਸਟਰ ਹੈ ਉਹ ਉਸ ਵਕਤ ਦਸਤਾਰਧਾਰੀ, ਜਿੱਦਾਂ ਇਹ ਹੈਗਾ ਕਿਰਦਾਰ ਨਿਭਾਉਣ ਵਾਲਾ ਦਿਲਜੀਤ, ਉਹ ਮਨਮੋਹਨ ਸੀ। ਸਿੱਖ ਕਹਿਣਗੇ ਉਹ ਵੀ ਸਿੱਖਾਂ ਨੂੰ ਜੇ ਕਹੀਏ ਜੀ ਉਹਨੇ ਪੈਸੇ ਦਿੱਤੇ, ਕਹਿਣਗੇ ਨਹੀਂ ਉਹ ਤਾਂ ਸਿੱਖ ਸੀ। ਸੋ ਇਹ ਜਦੋਂ ਤੁਸੀਂ ਕੋਈ ਅਸਲੀਅਤ ਸਾਹਮਣੇ ਕੱਢ ਕੇ ਲੈ ਕੇ ਆਣੀ ਹੁੰਦੀ ਹੈ ਤੇ ਤੁਸੀਂ ਸੱਚ ਦੇ ਉੱਤੇ ਪਹਿਰਾ ਦੇਣਾ ਜ਼ਰੂਰੀ ਹੈ। ਹੁਣ ਸੱਚ ਇਹ ਹੈ ਕਿ ਫਿਲਮ ਬਣਾਈ ਗਈ ਸੀ ਨੈਰੇਟਿਵ ਚੇਂਜ ਕਰਨ ਵਾਸਤੇ। ਜਸਵੰਤ ਸਿੰਘ ਖਾਲੜਾ ਬਾਰੇ ਬਿਲਕੁਲ ਦੱਸਿਆ ਗਿਆ, ਬਿਲਕੁਲ ਉਹਨਾਂ ਨੇ ਜਿਹੜੀਆਂ ਬਾਡੀਜ਼ ਹੈ ਅਣਪਛਾਤੀਆਂ, ਅਨਆਇਡੈਂਟੀਫਾਈਡ ਕਹਿ ਕੇ ਉਹ ਸਾਹਮਣੇ ਲਿਆਂਦਾ, ਕਿਵੇਂ ਉਹਨਾਂ ਨੇ ਦੱਸਿਆ ਵੀ ਉਹਨੂੰ ਸ਼ਹੀਦ ਕਰ ਦਿੱਤਾ, ਉਹ ਵੀ ਦੱਸਿਆ। ਪਰ ਜਿਹੜਾ ਨੈਰੇਟਿਵ ਹੈ ਉਹ ਸਿੱਖ ਵਰਸਸ ਸਿੱਖ ਕਰ ਦਿੱਤਾ ਗਿਆ। ਹੁਣ ਜਿਹੜਾ ਪੰਜਾਬ ਦਾ ਨੌਜਵਾਨ ਹੈ ਜਾਂ ਜਿਹੜੀ ਦੁਨੀਆ ਸਾਰੀ ਦੇਖਦੀ ਪਈ ਹੈ, ਤੇ ਉਹਨਾਂ ਚੋਂ ਹਿੰਦੁਸਤਾਨ ਤੇ ਬਰੀ ਹੋ ਗਿਆ ਨਾ, ਇੰਡੀਆ ਤਾਂ ਬਰੀ ਹੋ ਗਿਆ। ਉਹਨਾਂ ਕਹਿਣਾ ਜੀ ਖਾਲੜਾ ਜਿਹੜਾ ਉਹ ਕਿਸੇ ਪੰਜਾਬ ਪੁਲਿਸ ਦੇ ਸਿੱਖ ਨੇ ਮਾਰਿਆ ਤੇ ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਸੀਬੀਆਈ ਭੇਜੀ ਤੇ ਉਹਨੂੰ ਇਨਸਾਫ ਦਵਾਤਾ। ਹੁਣ ਤੁਸੀਂ ਇਹਦੀ ਬੈਕਗ੍ਰਾਉਂਡ ਮੈਨੂੰ ਦੇਖ ਕੇ ਦੱਸੋ, ਇਹ ਮੈਚ ਹੁੰਦਾ? ਅੱਛਾ ਪੰਨੂ ਸਾਹਿਬ, ਇਹ ਵੀ ਦੱਸਿਓ ਕਿ ਭਾਰਤੀ ਸੈਂਸਰ ਬੋਰਡ ਨੇ ਇਸ ਫਿਲਮ ਦੇ ਵਿੱਚ ਲਗਭਗ ਕਹਿੰਦੇ ਪਿਆ ਕਿ ਜੀ 120 ਜਿਹੜੇ ਕੱਟ ਨੇ ਨਾ ਉਹ ਲਵਾਏ ਨੇ। ਕੀ ਇਹ ਸੀਨ ਇਸ ਫਿਲਮ ਨੂੰ ਖਤਮ ਕਰਨ ਵਾਸਤੇ ਨੇ? ਦੂਸਰਾ ਇਹ ਕਿ ਇਹ ਫਿਲਮ ਦੇ ਨਾਮ ਦੇ ਉੱਤੇ ਵੀ ਬਹੁਤ ਜ਼ਿਆਦਾ ਕੰਟਰੋਵਰਸੀ ਚੱਲਦੀ ਪਈ ਸੀ ਕਿ ਫਿਲਮ ਦਾ ਨਾਮ ਪਹਿਲੇ ਕੁਝ ਹੋਰ ਰੱਖਿਆ ਸੀ, ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਚੇਂਜ ਕੀਤਾ, ਪੰਜਾਬ 95 ਰੱਖਿਆ, ਫਿਰ ਜਿਹੜਾ ਨਾ ਜਨਾਬ ਹੁਣ ਸਤਲੁਜ ਰੱਖ ਦਿੱਤਾ ਤੇ ਉਹ ਵੀ ਕਰ ਲਿਆ। ਇੰਨੀਆਂ ਸਾਰੀਆਂ ਤਬਦੀਲੀਆਂ ਕਰਨ ਦੇ ਬਾਵਜੂਦ ਇਸ ਫਿਲਮ ਨੂੰ ਫਿਰ ਹਟਾਇਆ ਕਿਉਂ ਗਿਆ? ਇਹਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ? ਔਰ ਤੁਹਾਡੇ ਬਕੌਲ ਕਿ ਤੁਸੀਂ ਕਹਿੰਦੇ ਆ ਕਿ ਜੀ ਇਸ ਫਿਲਮ ਦੇ ਵਿੱਚ ਹਕਾਇਕ ਜਿਹੜੇ ਨੇ ਉਹ ਸਹੀ ਨਹੀਂ ਦਿਖਾਏ ਗਏ, ਤਾਂ ਫਿਰ ਇਸ ਫਿਲਮ ਦੇ ਵਿੱਚ ਕਿਹੜੀਆਂ ਗੱਲਾਂ ਨੇ ਜਿਹੜੀਆਂ ਬੇਸਿਕਲੀ ਛੁਪਾਉਣ ਵਾਸਤੇ ਭਾਰਤ ਇਸ ਫਿਲਮ ਦੇ ਉੱਤੇ ਪਾਬੰਦੀ ਲਾਉਂਦਾ ਪਿਆ? ਕਿਉਂਕਿ ਸੈਂਸਰ ਬੋਰਡ ਨੇ ਤਾਂ ਸਾਰਾ ਕੁਝ ਕੱਢ ਦਿੱਤਾ ਸੀ ਵਿੱਚੋਂ, ਤਾਂ ਖਾਲੜਾ ਸਾਹਿਬ ਤਾਂ ਹੀਰੋ ਹੈਗੇ ਆ, ਔਰ ਉਸ ਹੀਰੋ ਨੂੰ ਤੁਸੀਂ ਛੁਪਾ ਕੇ ਦੱਸ ਸਕਦੇ ਆ ਜਿਨ੍ਹਾਂ ਨੂੰ ਬੱਚਾ ਜਾਣਦਾ? ਨਹੀਂ, ਕੁਝ ਨਹੀਂ ਕੱਢਿਆ। ਦਲਜੀਤ ਨੇ ਆਪ ਲਾਈਵ ਹੋ ਕੇ ਇਹ ਵਾਲੀ ਗੱਲ ਕਹੀ ਹੈ ਕਿ ਜੀ ਅਸੀਂ ਫਿਲਮ ਜਿਹੜੀ ਹੈ ਜਿੱਦਾਂ ਬਣਾਈ ਸੀ ਉਦਾਂ ਹੀ ਜਿਹੜੀ ਸਟ੍ਰੀਮਿੰਗ ਹੈਗੀ ਆ ਜ਼ੀ ਦੀ, ਉਹਦੇ ਤੇ ਚਲਾਈ ਹੈ ਸਟ੍ਰੀਮਿੰਗ ਪਲੇਟਫਾਰਮ। ਉਹਨਾਂ ਨੇ ਕਿਹਾ ਸੀ ਕੱਟ ਲਗਾਓ, ਅਸੀਂ ਕੱਟ ਨਹੀਂ ਲਗਾਏ। ਤੇ ਇਹ ਬੀਬੀ ਖਾਲੜਾ ਨੇ ਵੀ ਇਹੀ ਗੱਲ ਕਹੀ ਹੈ ਵੀ ਜਿਹੜੀ ਡਾਕੂਮੈਂਟਰੀ ਹੁਣ ਚੱਲਦੀ ਪਈ ਹੈ ਸਟ੍ਰੀਮਿੰਗ ਦੇ ਉੱਤੇ, ਜਿਹੜੀ ਚੱਲਦੀ ਸੀ ਤੇ ਬੰਦ ਹੋ ਗਈ, ਉਹਦੇ 'ਚ ਕੋਈ ਕੱਟ ਨਹੀਂਗਾ। ਕੱਟ ਉਹਨਾਂ ਨੇ ਲਗਾਉਣ ਨੂੰ ਇਹਨਾਂ ਨੂੰ ਕਿਹਾ ਸੀ ਤਾਂ ਕਿ ਉਹ ਸੈਂਸਰ ਬੋਰਡ ਉਹਨੂੰ ਜਿਹੜਾ ਹੈ ਉਹ ਰਿਲੀਜ਼ ਕਰ ਸਕੇ। ਉਹ ਇਹਨਾਂ ਨੇ ਲਗਾਏ ਜਾਂ ਨਹੀਂ ਲਗਾਏ, ਸੈਂਸਰ ਬੋਰਡ ਵਾਲਾ ਮਸਲਾ ਅਲੱਗ ਚੱਲਦਾ ਪਿਆ, ਉਹਦਾ ਇਸ ਨਾਲ ਕੋਈ ਰਿਲੇਸ਼ਨ ਨਹੀਂ ਹੈ। ਇਹ ਕਹਿੰਦੇ ਜੀ ਅਸੀਂ ਐਜ਼ ਇਟ ਇਜ਼ ਹੀ ਰਿਲੀਜ਼ ਕੀਤੀ ਹੈ ਜਿਹੜੀ ਸਟ੍ਰੀਮਿੰਗ ਦੇ ਉੱਤੇ ਹੈ। ਸੋ ਇਸ ਦੇ ਵਿੱਚ ਬੈਕਫਾਇਰ ਇਹ ਹੋਇਆ ਕਿ ਜੇ ਇਹ ਸਟ੍ਰੀਮਿੰਗ ਦੇ ਉੱਤੇ ਚੱਲਦੀ ਰਹਿੰਦੀ ਤੇ ਸਾਰਾ ਨੈਰੇਟਿਵ ਇਹ ਹੋ ਜਾਣਾ ਸੀ, ਕਿਉਂਕਿ ਖਾਲੜਾ ਸਾਹਿਬ ਦੇ ਕਰਕੇ ਜਿਹੜਾ ਖਾਲੜਾ ਸਾਹਿਬ ਹੈ ਉਹ ਦਿਲਜੀਤ ਕਰਕੇ ਜਾਂ ਇਸ ਮੂਵੀ ਕਰਕੇ ਨਹੀਂ ਦੁਨੀਆ 'ਚ ਸਾਹਮਣੇ ਆਏ, ਬੱਚਾ ਜਾਣਦਾ। ਧੰਨਵਾਦ ਭੈਣ ਜੀ। ਇਹ ਦਿਲਜੀਤ ਖਾਲੜਾ ਸਾਹਿਬ ਦੀ ਡਾਕੂਮੈਂਟਰੀ ਸ਼ੋਅ ਕਰਕੇ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜੀ ਮੈਂ ਸਿੱਖ ਪ੍ਰਤੀ ਕੰਮ ਕਰਦਾ, ਮੈਂ ਸਿੱਖ ਪੰਥੀ ਹਾਂ, ਮੈਂ ਪੰਜਾਬ ਦੇ ਮਸਲੇ ਸਾਹਮਣੇ ਲੈ ਕੇ ਆਉਣਾ। ਪਰ ਤੁਸੀਂ ਇਹਦਾ ਇਤਿਹਾਸ ਵੇਖ ਲਓ ਕਿ ਨਾਲੇ ਖਾਲੜਾ ਸਾਹਿਬ ਦੀ ਡਾਕੂਮੈਂਟਰੀ ਜਦੋਂ ਬਣਾਈ ਹੈ ਤੇ ਤੁਹਾਨੂੰ ਇਤਿਹਾਸ ਪਤਾ ਲੱਗ ਗਿਆ ਨਾ। ਜੇ ਇਤਿਹਾਸ ਪਤਾ ਲੱਗ ਗਿਆ, ਫਿਰ ਮੋਦੀ ਨਾਲ ਬੈਠ ਕੇ ਹੱਥ 'ਚ ਫੁੱਲਾਂ ਦੇ ਗੁਲਦਸਤਾ ਲੈ ਕੇ ਕਹਿੰਦਾ ਪਿਆ ਜੀ ਮੈਨੂੰ ਪਤਾ ਜੀ ਮੇਰਾ ਭਾਰਤ ਬਹੁਤ ਮਹਾਨ ਹੈ, ਕਿਉਂਕਿ ਜਦੋਂ ਮੈਂ ਭਾਰਤ ਵਿੱਚ ਗਿਆ ਟੂਰ ਕੀਤਾ ਤਾਂ ਮੈਨੂੰ ਪਤਾ ਲੱਗਾ ਮੇਰਾ ਭਾਰਤ ਕਿਵੇਂ ਮਹਾਨ ਹੈ।